ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਅਗਸਤ ਦਿਨ ਬੁੱਧਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ ARP ਦੇ ਮੈਂਬਰ ਹੋ, AARP ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਇਹ ਦਵਾ ਸਕਦੇ ਨੇ। ਇਸ ਤੋਂ ਇਲਾਵਾ ਇਹ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਨੇ ਪੂਰੇ ਅਮਰੀਕਾ ਭਰ ਦੇ ਵਿੱਚ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਬਾਰੇ ARP ਦੇ ਮੈਂਬਰ ਬਣਨ ਲਈ ਇਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਤੁਸੀਂ ਸੰਪਰਕ ਕਰ ਸਕਦੇ ਹੋ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਿਤੇ ਭਗਵੰਤ ਮਾਨ ਨੂੰ ਸ਼ਰਾਬ ਛਡਾਉਣ ਦੇ ਲਈ ਉੱਥੇ ਡੀ ਐਡਿਕਸ਼ਨ ਸੈਂਟਰ ਘੱਲਣ ਦੀਆਂ ਗੱਲਾਂ ਹੁੰਦੀਆਂ ਆ, ਅਤੇ ਅੱਜ ਕਹਿੰਦੇ ਵੀ ਭਗਵੰਤ ਮਾਨ ਨੂੰ ਪਾਗਲਖਾਨੇ ਭੇਜਿਆ ਜਾਵੇ। ਬੀਬੀ ਜਗੀਰ ਕੌਰ ਹੋਣਾ ਦੀ ਮੰਗ ਆ। ਇਹਨਾਂ ਦਾ ਵਸ ਚੱਲੇ ਤੇ ਭਗਵੰਤ ਮਾਨ ਨੂੰ ਕਾਲੇ ਪਾਣੀ ਘੱਲ ਦੇਣ, ਇਹਨਾਂ ਦਾ ਵਸ ਹੀ ਨਹੀਂ ਚੱਲਦਾ। ਬਾਕੀ ਰਹੀ ਗੱਲ ਬੀਬੀ ਜਗੀਰ ਕੌਰ ਦੀ, ਤੇ ਬੀਬੀ ਜਗੀਰ ਕੌਰ ਬੜੀ ਸਤਿਕਾਰਯੋਗ ਆ, ਇੱਕ ਡੇਰੇ ਦੀ ਸੰਚਾਲਕ ਵੀ ਆ, SGPC ਕਮੇਟੀ ਦੀ ਮੈਂਬਰ ਵੀ ਰਹੀ ਹੈ। ਬਹੁਤ ਕੁਛ ਹੋਇਆ, ਵਿਧਾਇਕਾ ਵੀ ਆ, ਬਹੁਤ ਕੁਛ ਇਸ ਤਰ੍ਹਾਂ ਦਾ ਆ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਮੋਤਬਰ ਅਹੁਦਿਆਂ ਤੇ ਇਹ ਵਿਰਾਜਮਾਨ ਆ। ਇੱਕ ਮੈਂ ਮਾਫ ਕਰਨਾ, ਸ਼ਾਇਦ ਡੇਰਾ ਕਹਿ ਗਿਆ, ਗੁਰਦੁਆਰਾ ਜਾਂ ਕੁਛ ਇਸ ਤਰ੍ਹਾਂ ਦਾ ਇੱਕ ਧਾਰਮਿਕ ਸਥਾਨ ਆ, ਉਹਦੀ ਵੀ ਇਹ ਸੰਚਾਲਕ ਆ। ਪਰ ਫਿਰ ਵੀ ਜੋ ਇਹ ਕਹਿੰਦੀ ਹੈ, ਜੋ ਕਰਦੀ ਹੈ, ਉਹਦੇ ਆਪਣੇ ਰੁਤਬਿਆਂ ਦੇ ਮੁਤਾਬਕ ਨਿਆਂ ਨਹੀਂ ਕਰਦੀ ਹੈ ਬੀਬੀ ਜੀ। ਇਹਦੇ ਹਲਕੇ ਦੇ ਵਿੱਚ ਇੱਕ ਬਜ਼ੁਰਗ ਬੰਦਾ ਜਿਹੜਾ ਪੈਨਸ਼ਨ ਨਹੀਂ ਸੀ ਮਿਲ ਰਹੀ, ਜਿਹਨੂੰ ਉਹ ਆਤਮਦਾਹ ਕਰ ਗਿਆ, ਤੇ ਇਹ ਬੀਬੀ 2 ਕੁ ਹਫ਼ਤਿਆਂ ਬਾਅਦ ਕਿਤੇ ਗਈ ਤੇ ਪੱਤਰਕਾਰ ਨੇ ਪੁੱਛ ਲਿਆ ਕਿ ਬੀਬੀ ਇਹ ਜੋ ਤੁਹਾਡੇ ਹਲਕੇ ਦੇ ਵਿੱਚ ਇਹ ਘਟਨਾ ਵਾਪਰੀ ਸੀ ਉਹਨੂੰ ਕਿਵੇਂ ਲੈਂਦੇ ਹੋ? ਤੇ ਇਹ ਉੱਥੇ ਬੋਲ ਉੱਠੀ, ਕਹਿੰਦੀ ਜੀ ਉਸ ਘਟਨਾ ਨੂੰ ਕੀ ਆਖਣਾ, ਉਹ ਤੇ ਚੰਗਾ ਹੋਇਆ, ਉਹ ਤੇ ਸ਼ਰਾਬੜ ਕਬਾਬੜ ਬੰਦਾ ਸੀਗਾ, ਲੈਣਾ ਨਹੀਂ ਦੇਣਾ ਨਹੀਂ, ਕੁਛ ਕਮਾਉਂਦਾ ਨਹੀਂ, ਕੁਛ ਕਰਦਾ ਨਹੀਂ, ਘਰਦਿਆਂ ਤੇ ਬੋਝ ਸੀ, ਹੁਣ 4 ਪੈਸੇ ਮਿਲ ਜਾਣਗੇ ਉਹਦੇ ਘਰਦਿਆਂ ਨੂੰ। ਇਹੋ ਜਿਹਾ ਜਵਾਬ ਸੀ ਇਸ ਬੀਬੀ ਦਾ। ਸੋ ਇਸ ਬੀਬੀ ਦੀਆਂ ਗੱਲਾਂ ਗਾਂਹ ਦੀਆਂ ਹੀ ਆ, ਜਦੋਂ ਬੋਲਦੀ ਹੈ ਤੇ ਫਿਰ ਬਹੁਤਾ ਹੀ ਗਾਂਹ ਚਲੇ ਜਾਂਦੀ ਹੈ। ਅੱਜ ਇਹਨੇ ਆਖ ਦਿੱਤਾ ਕਿ ਭਗਵੰਤ ਮਾਨ ਨੂੰ ਪਾਗਲਖਾਨੇ ਭੇਜ ਦਿਓ। ਦੇਖੋ, ਤੁਸੀਂ ਵੀ ਚੁਣੇ ਹੋਏ ਨੁਮਾਇੰਦੇ ਹੋ, ਉਹ ਵੀ ਚੁਣਿਆ ਹੋਇਆ ਨੁਮਾਇੰਦਾ ਆ। ਇਸ ਤਰ੍ਹਾਂ ਨਿੱਜੀ ਹਮਲਾ ਨਹੀਂ ਕਰਨਾ ਚਾਹੀਦਾ। ਭਗਵੰਤ ਮਾਨ ਚਾਹੇ ਉਹ ਨਿੱਜੀ ਤੌਰ ਤੇ ਕੁਛ ਵੀ ਕਰਦਾ ਹੈ, ਉਹਦੇ ਲਈ ਤੁਸੀਂ ਉੱਥੇ ਰੌਲਾ ਪਾਇਆ ਹੋਇਆ ਸੰਸਦ ਦੇ ਵਿੱਚ, ਪਾਈ ਚੱਲੋ ਰੌਲਾ ਜਿੰਨਾ ਵੀ ਜੋ ਵੀ ਬਣਦਾ। ਪਰ ਇਸ ਤਰ੍ਹਾਂ ਪਾਗਲਖਾਨੇ ਭੇਜਣ ਦਾ ਜਿਹੜਾ ਫੈਸਲਾ ਹੈ ਉਹ ਤੁਸੀਂ ਆਪ ਕਿਵੇਂ ਕਰ ਸਕਦੇ ਹੋ? ਤੁਹਾਡੇ ਕੋਲ ਕਿਹੜਾ ਪੈਰਾਮੀਟਰ ਹੈ ਜਿਹੜਾ ਤੁਸੀਂ ਲਾ ਕੇ ਬੰਦੇ ਦੀ ਫੋਟੋ ਵੇਖ ਕੇ ਚੈੱਕ ਕਰ ਲੈਂਦੇ ਹੋ ਕੋਈ ਬੰਦਾ ਹਿੱਲਿਆ ਹੋਇਆ ਜਾਂ ਬੰਦਾ ਸਿਆਣਾ ਹੈ? ਸੋ ਬੀਬੀ ਜਗੀਰ ਕੌਰ ਨੂੰ ਥੋੜ੍ਹਾ ਜਿਹਾ ਸੰਭਲ ਕੇ ਬੋਲਣ ਦੀ ਜ਼ਰੂਰਤ ਆ, ਪਰ ਇਹ ਬੋਲਦੇ ਸੰਭਲ ਕੇ ਨਹੀਂ। ਬਾਕੀ ਰਹੀ ਗੱਲ ਭਗਵੰਤ ਮਾਨ ਦੀ, ਭਗਵੰਤ ਮਾਨ ਵੈਸੇ ਉਹ ਭਗਵੰਤ ਮਾਨ ਹੈ ਜਿਹੜਾ, ਉਹਦਾ ਮਾਨ ਤੋੜਨ ਲਈ ਬਹੁਤ ਸਾਰੇ ਯਤਨ ਹੈ। ਅੱਜ ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਕੁਛ ਸਮਾਂ ਪਹਿਲਾਂ ਕਰਨਾਟਕ ਦੇ ਬੈਂਗਲੁਰੂ ਦੇ ਵਿੱਚ ਇਲਾਜ ਕਰਵਾਇਆ ਸੀ ਭਗਵੰਤ ਮਾਨ ਨੇ, ਤੇ ਉੱਥੋਂ ਮੋਦੀ ਸਰਕਾਰ ਦੇ ਅਫਸਰ ਜਾ ਕੇ ਕੁਝ ਕਾਗਜ਼ ਕਢਾ ਕੇ ਲਿਆਏ ਆ, ਜਸੂਸੀ ਕਰਦੇ ਫਿਰਦੇ ਆ। ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਸ਼ਾ ਆ। ਜੇ ਇਸ ਤਰ੍ਹਾਂ ਹੈ, ਬਿਲਕੁਲ ਜੇ ਸੱਚ ਹੈ ਇਹ ਚੀਜ਼, ਤੇ ਬੜਾ ਦਿਲਚਸਪ ਜਿਹਾ ਮਾਮਲਾ ਬਣਦਾ ਜਾ ਰਿਹਾ ਕਿ ਭਗਵੰਤ ਮਾਨ ਦੇ ਪਿੱਛੇ ਹੀ ਸਾਰੀਆਂ ਏਜੰਸੀਆਂ ਕਿਉਂ ਲੱਗ ਗਈਆਂ। ਸੰਸਦ ਵੀ, ਕੇਂਦਰ ਵੀ, ਪੰਜਾਬ ਸਰਕਾਰ ਵੀ, ਸਾਰੇ ਹੀ ਇੱਧਰ ਨੂੰ ਹੋ ਤੁਰੇ। ਪਰ ਜੋ ਬੀਬੀ ਨੇ ਕਿਹਾ, ਬੀਬੀ ਦਾ ਕਹਿਣਾ ਇਹੋ ਜਿਹਾ ਜਿਵੇਂ ਕੋਈ ਜਿਹੜਾ ਦਮੇ ਦਾ ਰੋਗੀ ਹੈ, ਉਹ ਕਿਸੇ ਨੂੰ ਦੱਸੇ ਕਿ ਭਾਈ ਸਾਹ ਰੋਗ ਦੇ ਆਹ ਨੁਕਸੇ ਆ, ਤਾਂ ਉਹ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਿਵੇਂ ਬੀਬੀ ਬੋਲ ਰਹੀ ਕਿਸੇ ਦੇ ਖਿਲਾਫ। ਕਿਉਂਕਿ ਜਿਹੜੇ ਲੋਕ ਜੇਲ੍ਹ ਖਾਨੇ ਚੋਂ ਆਪ ਛੁੱਟ ਕੇ ਆਏ ਹੋਣ ਮੇਰੇ ਵਰਗੇ, ਉਹ ਕਿਸੇ ਨੂੰ ਪਾਗਲਖਾਨੇ ਭੇਜਣ ਦੀ ਸਲਾਹ ਦਿੰਦੇ ਚੰਗੇ ਨਹੀਂ ਲੱਗਦੇ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਵੀ RSS ਕਰੇਗੀ ਗੁਜਰਾਤ ਵਿੱਚ ਦਲਿਤ ਮਹਾ ਸੰਮੇਲਨ। ਆਪੇ ਰੋਗ ਲਾਉਣੇ, ਆਪੇ ਦੇਣੀਆਂ ਦਵਾਵਾਂ, ਚਾਹੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ। ਇਹ ਆਪੇ ਰੋਗ ਲਾਉਣਾ ਤੇ ਆਪੇ ਦਵਾਵਾਂ ਦੇਣ ਵਾਲੇ ਹੈ ਨਾ,
ਪਰ RSS ਉੱਥੋਂ ਟੁੱਟੀ ਗੰਢਣ ਦੀ ਕੋਸ਼ਿਸ਼ ਕਰਦੀ ਪਈ ਹੈ। ਜੀ ਜਿਸ ਤਰੀਕੇ ਦੇ ਨਾਲ ਉੱਥੇ ਦਲਿਤਾਂ ਦੇ ਨਾਲ ਘਟਨਾਵਾਂ ਪੇਸ਼ ਆਈਆਂ, ਉਸ ਤੋਂ ਬਾਅਦ ਉੱਥੇ ਇੱਕ ਰੋਹ ਉਪਜਿਆ। ਬਾਅਦ ਦੇ ਵਿੱਚ ਬਹੁਤ ਇੱਕ ਸੁਖਦ ਮਿਲਨ ਹੋਇਆ, ਜਿਵੇਂ ਦਲਿਤ ਤੇ ਮੁਸਲਮਾਨ ਇਕੱਠੇ ਮਹਾ ਸੰਮੇਲਨ ਦੇ ਵਿੱਚ ਮਿਲੇ, ਉਹਨਾਂ ਨੇ ਆਪਣੇ ਏਕਤਾ ਦਾ ਪ੍ਰਗਟਾਵਾ ਕੀਤਾ। ਉਹ ਇਹਨਾਂ ਦੀਆਂ ਚੂਲਾਂ ਹਿਲਾ ਕੇ ਰੱਖ ਦੇਣ ਵਾਲਾ ਸੀਗਾ, ਜੀ ਕਿਉਂਕਿ ਲੰਮੇ ਸਮੇਂ ਤੋਂ ਇਹ ਕਾਬਜ਼ ਨੇ ਉੱਥੇ ਗੁਜਰਾਤ ਦੇ ਵਿੱਚ, ਤੇ ਐਤਕੀ ਇਹਨਾਂ ਨੂੰ ਪਾਵੇ ਆ ਜਿਹੜੇ ਉਹ ਥਿੜਕਦੇ ਨਜ਼ਰ ਆਉਂਦੇ ਕੁਰਸੀ ਦੇ। ਜੀ ਇਸ ਕਰਕੇ ਪਹਿਲਾਂ ਤੇ ਜਿਹੜੀ ਬਲੀ ਲਈ ਗਈ ਆਨੰਦੀਬੇਨ ਪਟੇਲ ਦੀ, ਜਿਹੜੀ ਮੁੱਖ ਮੰਤਰੀ ਸੀ ਉੱਥੋਂ, ਉਹਨੂੰ ਪਾਸੇ ਕੀਤਾ ਗਿਆ। ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਜੋ ਦਲਿਤਾਂ ਦੇ ਨਾਲ ਹੋਇਆ ਉਹਦੇ ਕਰਕੇ ਅਸੀਂ ਆਪਣੀ ਮੁੱਖ ਮੰਤਰੀ ਦਾ ਅਸਤੀਫਾ ਲਿਆ। ਪਰ ਦੂਜੇ ਪਾਸੇ ਲੋਕ, ਕੁਝ ਸਿਆਸੀ ਮਾਹਰ, ਕੁਝ ਸੁਲਝੇ ਹੋਏ ਪੱਤਰਕਾਰ ਇਹ ਦੱਸਦੇ ਆ ਕਿ ਮੋਦੀ ਦੀ ਤਾਕਤ ਨੂੰ ਸੰਨਮਾਰੀ ਕਰਨ ਦੀ ਕੋਸ਼ਿਸ਼ RSS ਦੇ ਇੱਕ ਧੜੇ ਵੱਲੋਂ ਕੀਤੀ ਜਾ ਰਹੀ ਹੈ। ਯੂਪੀ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਜੋ ਘਟਨਾਵਾਂ ਇਹ ਵਾਪਰ ਰਹੀਆਂ ਨੇ, ਜੋ ਬੋਲ ਬੋਲੇ ਜਾ ਰਹੇ ਆ, ਇਹ ਸਾਰੇ ਇੱਕ ਰਣਨੀਤੀ ਦੇ ਤਹਿਤ ਕੀਤੇ ਜਾ ਰਹੇ, ਕਿਉਂਕਿ ਮੋਦੀ ਹੈ ਜਿਹੜਾ ਉਹ ਹੁਣ ਥੋੜਾ ਜਿਹਾ RSS ਤੋਂ ਪਾਸੇ ਜੇ ਰਹਿਣ ਲੱਗ ਪਿਆ, ਤੇ ਇੱਕ ਧੜਾ ਜਿਹੜਾ ਚਾਹੁੰਦਾ ਕਿ ਇਹਨੂੰ ਥੋੜਾ ਜਿਹਾ ਸਬਕ ਹੈ ਜਿਹੜਾ ਉਹ ਸਿਖਾ ਦਿੱਤਾ ਜਾਵੇ। ਇਹਦੀ ਕਵਾਇਦ ਦੇ ਵਜੋਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਕੇ ਆ ਰਹੀਆਂ ਸਾਹਮਣੇ। ਪਰ ਜਿੱਥੋਂ ਤੱਕ ਇਹਨਾਂ ਦੇ ਦਲਿਤ ਮਹਾ ਸੰਮੇਲਨ ਦੀ ਜ਼ਰੂਰਤ ਆ ਜਾਂ ਉਹਦੀ ਗੱਲ ਕਰੀਏ, ਮੇਰੇ ਖਿਆਲ ਦੇ ਨਾਲ ਮਹਾ ਸੰਮੇਲਨ ਤਾਂ ਹੀ ਮਹਾ ਸੰਮੇਲਨ ਕਿਹਾ ਜਾ ਸਕਦਾ ਜੇ ਉਹਦੇ ਵਿੱਚ ਆਮ ਦਲਿਤ ਗੁਜਰਾਤ ਦਾ ਜਿਹੜਾ ਉਹ ਸੰਤੁਸ਼ਟ ਹੋ ਕੇ ਆਵੇ। ਤੇ ਸੰਤੁਸ਼ਟ ਤਾਂ ਹੋਏਗਾ, ਇੱਕ ਤੇ ਜਿਹੜਾ ਪਿਛਲੀਆਂ ਘਟਨਾਵਾਂ ਦਾ ਵਾਪਰਨਾ ਸੀ ਉਹਦੇ ਲਈ ਗੁਜਰਾਤ ਸਰਕਾਰ ਮਾਫੀ ਮੰਗੇ ਜਾਂ ਉਹਨਾਂ ਨੂੰ ਇਨਸਾਫ ਦੇਵੇ, ਸੰਤੁਸ਼ਟ ਕਰੇ, ਤੇ ਦੂਜਾ ਇਹ ਕਿ ਭਰੋਸਾ ਦਿੱਤਾ ਜਾਵੇ ਉਹਨਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਏਗਾ ਜਿਸ ਤਰ੍ਹਾਂ ਤੁਹਾਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ। ਸੋ ਤਾਂ ਤੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਕੋਈ ਮਹੱਤਤਾ ਹੈ ਮਹਾ ਸੰਮੇਲਨਾਂ ਦੀ। ਨਹੀਂ ਤੇ ਜਿਹੜੇ ਨਰੋਲ ਸਿਆਸੀ ਸਟੰਟ ਆ, ਨਰੋਲ ਸਿਆਸੀ ਟਕਵਾਂਜੇ ਆ, ਇਹ ਕੋਈ ਗੱਲ ਨਹੀਂ ਬਣਦੀ ਕਿ ਅੱਜ ਮਹਾ ਸੰਮੇਲਨ ਕਰ ਲਓ ਤੇ ਕੱਲ ਨੂੰ ਵੇਲਣ ਫੜ ਲਓ। ਇਹਦੇ ਨਾਲੋਂ ਚੰਗਾ ਹੈ ਕਿ ਇੱਕ ਮਾਹੌਲ ਇਹੋ ਜਿਹਾ ਤਿਆਰ ਕੀਤਾ ਜਾਵੇ ਜਿਹਦੇ ਵਿੱਚ ਇਹੋ ਜਿਹੇ ਸਿਆਸੀ ਪ੍ਰਪੰਚ ਰਚਣ ਦੀ ਲੋੜ ਹੀ ਨਾ ਪਵੇ, ਲੋਕ ਰਲ ਮਿਲ ਕੇ ਰਹਿਣ। ਇਹ ਮਹਾ ਸੰਮੇਲਨ ਕਰਦੇ ਫਿਰਦੇ ਆ, ਇਹਨਾਂ ਦੇ ਵਿੱਚੋਂ ਹੀ ਬੰਦੇ ਆ ਜਿਹੜੇ ਉਹ ਜਦੋਂ ਬੋਲਦੇ ਆ ਉਹ ਕਹਿੰਦੇ ਆ ਜੀ ਦਲਿਤਾਂ ਦੇ ਨਾਲ ਜਿਹੜੀ ਮਾਰਕੁੱਟ ਹੋਈ ਉਹ ਜਾਇਜ਼ ਹੋਈ ਹੈ। ਪਹਿਲਾਂ ਇਹਨਾਂ ਨੂੰ ਚਾਹੀਦਾ ਕਿ ਜਿਹੜੇ ਇਹੋ ਜਿਹੇ ਮੂੰਹ ਫੱਟ ਲੋਕ ਆ ਇਹਨਾਂ ਦੇ ਮੂੰਹ ਸੀਣ, ਤੇ ਫਿਰ ਇਹੋ ਜਿਹਾ ਮਾਹੌਲ ਜਿਹੜਾ ਉਹ ਸਿਰਜਣ ਦੀ ਕੋਸ਼ਿਸ਼ ਕਰਨ ਜਿਹਦੇ ਚ ਦਲਿਤ ਹੈ ਜਿਹੜੇ ਉਹ ਭੈਭੀਤ ਨਾ ਹੋ ਕੇ ਬਰਾਬਰਤਾ ਦਾ ਅਹਿਸਾਸ ਜਿਹੜਾ ਉਹ ਲੈ ਸਕਣ। ਜੀ ਜੀ ਤੇ ਮਿੰਟੂ ਜੀ ਅੱਗੇ ਵਧਦੇ ਹਾਂ। ਆਸ਼ੂਤੋਸ਼ ਫਰਿੱਜ ਵਾਲੇ ਬਾਬੇ ਦੇ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ। ਵੇਖੋ ਕਈ ਵਾਰੀ ਇਹ ਹੁੰਦਾ ਕਿ ਜਵਾਕ ਨੂੰ ਲਗਾਤਾਰ ਝਿੜਕਾਂ ਮਿਲੀ ਜਾਣ ਤੇ ਫਿਰ ਭਾਵੇਂ ਜਾਇਜ਼ ਕੰਮ ਤੋਂ ਝਿੜਕਾਂ ਮਿਲਣ, ਫਿਰ ਉਹ ਅਸਰ ਨਹੀਂ ਰਹਿੰਦਾ ਉਹਨਾਂ ਝਿੜਕਾਂ ਦਾ। ਜਿਵੇਂ ਸਿਰ ਪੀੜ ਦੀ ਦਵਾਈ ਖਾਈ ਜਾਈਏ ਤੇ ਇੱਕ ਦਿਨ ਉਹ ਗੋਲੀ ਅਸਰ ਕਰਨੋਂ ਹਟ ਜਾਂਦੀ ਆ, ਉਵੇਂ ਹੀ ਸਾਡੀ ਸੂਬਾ ਸਰਕਾਰ ਦਾ ਹਾਲ ਆ। ਹਾਈ ਕੋਰਟ ਦੀ ਫਟਕਾਰ ਤੇ ਉਹ ਕਹਿ ਦਿੰਦੇ ਆ ਕਿ ਜਿਵੇਂ ਕਹਿ ਦਿੰਦੇ ਹੁੰਦੇ ਸੀ ਬਚਪਨ ਚ ਕਿ ਪਿਓ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਹਾਈ ਕੋਰਟ ਨੂੰ ਇਹਨਾਂ ਨੇ ਹੁਣ ਜਿਹੜਾ ਹੈ ਨਾ ਉਹ ਉੱਤੋਂ ਦੀ ਲਗਾਉਣ ਵਾਲਾ ਕਰ ਦਿੱਤਾ ਹੈ। ਹਾਈ ਕੋਰਟ ਦੇ ਵਿੱਚ ਇਹ ਮਾਮਲਾ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਲਗਭਗ 2 ਸਾਲ ਹੋ ਗਏ ਆ ਜੀ। 2.5 ਸਾਲ ਦਾ ਇਹ ਮਾਮਲਾ, 2.5 ਸਾਲ ਤੋਂ ਕੁਛ ਸਮਾਂ ਜ਼ਿਆਦਾ ਹੋ ਗਿਆ, ਤਾਂ ਉਦੋਂ ਦਾ ਇਹ ਮਾਮਲਾ ਤੇ 2 ਸਾਲ ਵਿਚਾਰ ਅਧੀਨ ਹੋ ਗਏ ਇਸ ਮਾਮਲੇ ਨੂੰ। ਗੱਲ ਤਣ ਪਤਨ ਲੱਗਦੀ ਨਹੀਂ ਪਈ। ਹਾਈ ਕੋਰਟ ਚਾਹੁੰਦਾ ਸੀਗਾ ਕਿ ਮਿਲ ਬੈਠ ਕੇ ਸਾਰੀਆਂ ਧਿਰਾਂ ਕੋਈ ਵਿਚਲਾ ਰਾਹ ਕੱਢ ਲੈਣ, ਪਰ ਇਹਨਾਂ ਨੇ ਵਿਚਲਾ ਰਾਹ ਕੀ ਕੱਢਣਾ ਸੀ, ਇਹਨਾਂ ਨੇ ਕਿਸੇ ਰਾਹ ਹਾਲੇ ਤੱਕ ਪੈਣਾ ਵੀ ਮੁਨਾਸਿਬ ਨਹੀਂ ਸਮਝਿਆ। ਤਰੀਕ ਤੇ ਤਰੀਕ ਪਈ ਜਾਂਦੀ ਹੈ ਸੰਨੀ ਦਿਓਲ ਦੇ ਆਖਣ ਵਾਂਗੂ, ਉਹ ਹਰੇਕ ਤਰੀਕ ਤੇ ਜਾ ਕੇ ਕੋਈ ਧਿਰ ਆਪਦਾ ਪੱਖ ਰੱਖ ਦਿੰਦੀ, ਕੋਈ ਆਪਦਾ ਪੱਖ ਰੱਖ ਦਿੰਦੀ, ਇੱਕ ਵਿੱਚੋਂ ਆਉਂਦੀ ਨਹੀਂ। ਸੋ ਹਾਈ ਕੋਰਟ ਨੇ ਅੱਕ ਕੇ ਕਿਹਾ, ਉਹਨੇ ਕਿਹਾ ਕਿ ਪੁਲਿਸ ਨੂੰ ਕਿਹਾ ਕਿ ਤੁਸੀਂ ਆਪਦੀ ਵਰਦੀ ਹੈ ਜਿਹੜੀ ਲਾ ਕੇ ਤੇ ਕਿੱਲੀ ਤੇ ਟੰਗ ਦਿਓ। ਪੰਜਾਬ ਸਰਕਾਰ ਨੂੰ ਤੇ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਤੁਹਾਨੂੰ ਸਰਕਾਰ ਕਹਾਉਣ ਦਾ ਹੀ ਹੱਕ ਨਹੀਂ ਹੈ ਜਿਸ ਤਰੀਕੇ ਨਾਲ ਤੁਸੀਂ ਇਸ ਮਾਮਲੇ 'ਚ ਕੰਮ ਕੀਤਾ, ਤੇ ਕੰਮ ਵਾਕਈ ਸਰਕਾਰ ਨੇ ਇਹੋ ਜਿਹਾ ਕੀਤਾ। ਹੁਣ ਦੇਖੋ ਹੋਇਆ ਕੀ ਸੀ ਕਿ 29 ਜਨਵਰੀ 2014 ਨੂੰ ਇਹ ਆਸ਼ੂਤੋਸ਼ ਹੈ ਜਿਹੜਾ ਉਹ ਫੌਤ ਹੋ ਗਿਆ ਸੀ ਜੀ। ਪੰਜਾਬ ਸਰਕਾਰ ਦਾ ਇੱਕ ਪੈਨਲ, ਜੋ ਡਾਕਟਰਾਂ ਦਾ ਪੈਨਲ ਸੀ, ਉਹ ਜਾਂਦਾ ਹੈ, ਉਹ ਕਹਿੰਦਾ ਲਿਖਤੀ ਰੂਪ ਦੇ ਵਿੱਚ ਇਹ ਕਹਿੰਦਾ ਆ ਕਿ ਇਹ ਬੰਦਾ ਕਲੀਨਿਕਲੀ ਡੈਡ ਆ।
ਜੀ ਮਤਲਬ ਕਿ ਆਪਾਂ ਜੇ ਡਾਕਟਰੀ ਭਾਸ਼ਾ 'ਚ ਕਹੀਏ ਜਾਂ ਪੰਜਾਬੀ 'ਚ ਕਹੀਏ ਆਪਾਂ ਕਿ ਇਹ ਬੰਦਾ ਮ੍ਰਿਤਕ ਆ, ਜੀ ਸਰੀਰਕ ਤੌਰ ਤੇ ਮ੍ਰਿਤਕ ਆ। ਹੁਣ ਦੇਖੋ, ਇੱਕ ਪਾਸੇ ਪੰਜਾਬ ਸਰਕਾਰ ਦੇ ਜਿਹੜੇ ਡਾਕਟਰ ਆ ਉਹ ਲਿਖ ਕੇ ਦਿੰਦੇ ਆ, ਤੇ ਦੂਜੇ ਪਾਸੇ ਜਦੋਂ ਉਹ ਡੇਰੇ ਨਾਲ ਜੁੜੇ ਉਹਦੇ ਪੈਰੋਕਾਰ ਆ ਉਹ ਇਹ ਸਮਾਧੀ ਦਾ ਰੌਲਾ ਪਾ ਦਿੰਦੇ, ਤੇ ਪੰਜਾਬ ਸਰਕਾਰ, ਉਹੀਓ ਪੰਜਾਬ ਸਰਕਾਰ ਜਿਹਦੇ ਪੈਨਲ ਇਹ ਉਹਨੂੰ ਮ੍ਰਿਤਕ ਐਲਾਨਦਾ, ਉਹੀਓ ਸਰਕਾਰ ਉਹਦੇ ਫਰੀਜ਼ਰ ਦੇ ਦੁਆਲੇ ਜੈਡ ਸਿਕਿਉਰਿਟੀ ਲਾ ਦਿੰਦੀ ਹੈ ਕੋਈ ਇਹਨਾਂ ਦਾ ਸਟੈਂਡ? ਇੱਕ ਪਾਸੇ ਉਹਨੂੰ ਮਰਿਆ ਕਰਾਰ ਦਿੱਤਾ, ਦੂਜੇ ਪਾਸੇ ਉਹਦੀ ਲਾਸ਼ ਦੇ ਦੁਆਲੇ ਜੈਡ ਸਿਕਿਉਰਿਟੀ ਲਾ ਦਿੱਤੀ ਸੀ ਉਸ ਡੇਰੇ ਦੇ ਨੇੜੇ ਤੇੜੇ ਇਹਨਾਂ ਨੇ। ਜੀ ਸੋ ਸਰਕਾਰ ਦਾ ਸਟੈਂਡ ਇਸ ਕਰਕੇ ਦੋਗਲਾ ਸੀ ਕਿਉਂਕਿ ਉਸ ਡੇਰੇ ਦੇ ਨਾਲ ਵੋਟਾਂ ਬਹੁਤ ਜੁੜੀਆਂ ਹੋਈਆਂ ਨੇ, ਉੱਥੇ ਆਪ ਵੀ ਬਾਦਲ ਪਰਿਵਾਰ ਹਾਜ਼ਰੀ ਭਰ ਚੁੱਕਾ ਹੈ, ਇਹਨਾਂ ਨੂੰ ਪਤਾ ਹੈ ਕਿ ਕਿੰਨੀ ਮਹੱਤਤਾ ਹੈ ਇਸ ਡੇਰੇ ਦੀ। ਸੋ ਇਸ ਕਰਕੇ ਇਹਨਾਂ ਨੇ ਪਹਿਲਾਂ ਜਿਹੜਾ ਆਪਣਾ ਸਰਕਾਰੀ ਤੌਰ ਤੇ ਕੰਮ ਕਰਨਾ ਸੀ ਉਹ ਵੀ ਕਰ ਲਿਆ, ਤੇ ਮੁੜ ਕੇ ਉਹਨਾਂ ਦੀ ਵੀ ਰੱਖ ਵਿਖਾਈ, ਉਹਨਾਂ ਨੂੰ ਸੁਰੱਖਿਆ ਦੇ ਦਿੱਤੀ ਉਲਟਾ। ਸੋ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਬੜੀ ਸੁਸਤ ਰਫ਼ਤਾਰ ਨਾਲ ਚੱਲਿਆ। ਵਿਗਿਆਨਕ ਯੁੱਗ ਦੇ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਭਰਮ ਭੁਲੇਖਾ ਜਿਹੜੇ ਲੋਕ ਖੜਾ ਕਰਦੇ ਆ ਉਹ ਇਸ ਜੰਗ ਦੇ ਵਿੱਚ ਜੇਤੂ ਨਜ਼ਰ ਆਉਂਦੇ ਆ, ਕਿਉਂਕਿ ਦੇਖੋ ਜਿਸ ਤਰੀਕੇ ਦੇ ਨਾਲ 2.5 ਸਾਲ ਗੁਜ਼ਰੇ ਆ, ਨਾ ਜੁਡੀਸ਼ਰੀ ਨੇ ਕੁਛ ਕੀਤਾ, ਨਾ ਸਰਕਾਰ ਨੇ ਕੁਛ ਕੀਤਾ, ਤੇ ਇਹਦਾ ਇੱਕ ਮੈਸੇਜ ਹੈ ਜਿਹੜਾ ਉਹ ਬੜਾ ਗਲਤ ਜਾਂਦਾ ਸਮਾਜ ਦੇ ਵਿੱਚ। ਹੁਣ ਇਹਨਾਂ ਨੇ ਇਹ ਵੀ ਨਹੀਂ ਕਿਹਾ, ਪੰਜਾਬ ਸਰਕਾਰ ਨੇ ਇੱਕ ਵਾਰੀ ਵੀ ਉਸ ਡੇਰੇ ਨੂੰ ਇਹ ਨਹੀਂ ਕਿਹਾ ਕਿ ਭਾਈ ਠੀਕ ਹੈ ਤੁਹਾਡੀ ਗੱਲ ਮੰਨ ਲੈਂਦੇ ਆ, ਇਹ ਸਮਾਧੀ 'ਚ ਹੈ ਤੁਹਾਡਾ ਬਾਬਾ, ਪਰ ਜੇ ਇਹ ਤੁਸੀਂ ਮਨਿਆਦ ਦੱਸ ਦਿਓ, ਜੇ 5 ਸਾਲਾਂ ਨੂੰ 64 ਸਾਲਾਂ ਨੂੰ 7 ਸਾਲਾਂ ਨੂੰ 8 ਸਾਲਾਂ ਨੂੰ ਨਾ ਹੋਇਆ ਤੇ ਤੁਹਾਡੇ ਚੋਂ ਪਰਚਾ ਕਿਹਦੇ ਕਿਹਦੇ ਤੇ ਦਈਏ, ਲੋਕਾਂ ਨੂੰ ਗੁੰਮਰਾਹ ਕਰਨ ਦਾ, ਸਰਕਾਰ ਨੂੰ ਗੁੰਮਰਾਹ ਕਰਨ ਦਾ, ਜੁਡੀਸ਼ਰੀ ਨੂੰ ਗੁੰਮਰਾਹ ਕਰਨ ਦਾ। ਕਿਸੇ ਤੋਂ ਇਹ ਵੀ ਨਹੀਂ ਸਰਿਆ, ਸਾਰੇ ਹੀ ਉਹਨਾਂ ਦੀਆਂ ਅੱਖਾਂ ਤੋਂ ਡਰਦੇ ਆ। ਸੋ ਹਾਈ ਕੋਰਟ ਨੇ ਹੁਣ ਕਿਹਾ ਕਿ ਭਾਈ ਸਤੰਬਰ ਦੀ 16 ਤੱਕ ਸਾਨੂੰ ਰਿਪੋਰਟ ਪੇਸ਼ ਕਰੋ, ਪਰ ਜਿੱਥੋਂ ਤੱਕ ਇਹ ਨਜ਼ਰ ਆਉਂਦਾ ਮਾਮਲਾ ਜਿਹੜਾ ਇਹ ਜੂਨ ਦੀ ਚਾਲੇ ਚੱਲਿਆ ਹੈ, ਮੇਰੇ ਖਿਆਲ ਦੇ ਨਾਲ ਪੰਜਾਬ ਸਰਕਾਰ ਇਹ ਸੋਚ ਲੈ ਕੇ ਚੱਲ ਰਹੀ ਸੀ ਕਿ ਕਿਸੇ ਤਰੀਕੇ ਦੇ ਨਾਲ ਆਪਣੇ ਗਲੋਂ ਗੁਲਾਮਾਂ ਲਾਇਆ ਜਾਵੇ, 2017 ਦੀਆਂ ਚੋਣਾਂ ਨੂੰ ਭੁਗਤਾਇਆ ਜਾਵੇ, ਉਸ ਤੋਂ ਬਾਅਦ ਚ ਵੇਖਾਂਗੇ। ਤਾਂ ਮੇਰੇ ਖਿਆਲ ਦੇ ਨਾਲ ਉਹ ਸਫਲ ਹੁੰਦੇ ਜਾਪਦੇ ਆ। 17 ਨੂੰ ਮੁੜ ਸੁਣਵਾਈ ਹੋਏਗੀ, 1-2 ਤਰੀਕਾ ਇਹਨਾਂ ਨੇ ਹੋਰ ਲੈ ਜਾਣੀਆਂ, ਮੁੜ ਕੇ ਚੋਣ ਜਾਬਤਾ ਲੱਗ ਜਾਏਗਾ। ਸੋ ਇਹ ਕੜਿੱਕੀ ਦੇ ਵਿੱਚੋਂ ਨਿਕਲ ਜਾਣਗੇ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤੇ ਵਿਗਿਆਨਕ ਯੁੱਗ ਦੇ ਵਿੱਚ ਵਿਗਿਆਨ ਵਿਚਾਰਾ ਸਿਸਕੀਆਂ ਜੀਆਂ ਭਰਦਾ ਨਜ਼ਰ ਆਉਂਦਾ ਹੈ ਇਸ ਸਾਰੇ ਮਾਮਲੇ 'ਚ। ਜੀ 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 ਅਗਲੀ ਗੱਲ ਕਰਦੇ ਆ ਮਿੰਟੂ ਜੀ, ਵੀ ਵਿਰਸਾ ਵਲਟੋਹਾ ਹੋਣਾ ਨੇ ਆਖਿਆ ਵੀ ਆਪ ਵਾਲਿਆਂ ਦੇ ਛੱਤਰ ਫੇਰੋ। ਇਹ ਬੋਲਦੇ ਹੀ ਇਹੋ ਜਿਹਾ ਜੀ, ਜਦੋਂ ਵੀ ਬੋਲਣਗੇ ਉਹ ਇਸ ਤਰੀਕੇ ਦਾ ਹੀ ਬੋਲਣਗੇ ਕਿ ਮੁੜ ਕੇ ਕਈ ਵਾਰੀ ਇਹ ਕਈ ਦਿਨ ਬੋਲਦੇ ਹੀ ਨਹੀਂ, ਆਪ ਬੋਲ ਕੇ ਮੁੜ ਕੇ ਚੁੱਪ ਕਰ ਜਾਂਦੇ ਕਈ ਵਾਰੀ। ਵਿਰਸਾ ਸਿੰਘ ਵਲਟੋਆ ਅੱਜ ਆਪਦੇ ਉੱਥੇ ਮਾਝੇ ਦੇ ਪਿੰਡਾਂ 'ਚ ਦੌਰਾ ਕਰਦਾ ਫਿਰਦਾ ਸੀਗਾ, ਤੇ ਉੱਥੇ ਲੋਕਾਂ ਨੂੰ ਕਹਿੰਦਾ ਪਿਆ ਸੀਗਾ ਕਿ ਇਹ ਮੁੱਦਿਆਂ ਦੀ ਰਾਜਨੀਤੀ ਕਰਨ, ਪਰ ਇਹ ਅਕਾਲੀ ਦਲ ਨੂੰ ਕੁਝ ਕਹਿਣ ਜਾਂ ਅਕਾਲੀ ਦਲ ਦੇ ਆਗੂਆਂ ਨੂੰ ਕੁਝ ਕਹਿਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਤੁਸੀਂ ਇਹਨਾਂ ਨੂੰ ਫੜ ਕੇ ਜੁੱਤੀਆਂ ਮਾਰੋ, ਅਸੀਂ ਮੁਕੱਦਮੇ ਭੁਗਤਾਂਗੇ। ਹੁਣ ਆਪ ਕਹਿ ਰਿਹਾ ਹੈ ਕਿ ਮੁੱਦਿਆਂ ਦੀ ਰਾਜਨੀਤੀ ਕਰਨ ਤੇ ਆਪ ਜੁੱਤਿਆਂ ਦੀ ਰਾਜਨੀਤੀ ਕਰਨ ਡਿਆ। ਇਹ ਬੰਦੇ ਦਾ ਕੋਈ ਆਧਾਰ ਹੈ? ਆਪ ਕਹਿੰਦਾ ਕਿ ਮੁੱਦਿਆਂ ਦੀ ਰਾਜਨੀਤੀ ਕਰੋ ਤੇ ਆਪ ਹੀ ਕਹਿਣ ਡਿਆ ਜੁੱਤਿਆਂ ਦੀ ਰਾਜਨੀਤੀ ਕਰੋ। ਸੋ ਵਿਰਸਾ ਸਿੰਘ ਵਲਟੋਆ ਹੋਰੀ ਕੁਝ ਸਮਾਂ ਪਹਿਲਾਂ ਨਾਲ ਆਪਦੇ ਨਾਂ ਦੇ ਪ੍ਰੋਫੈਸਰ ਲਾਉਂਦੇ ਹੁੰਦੇ ਸਨ, ਪਤਾ ਨਹੀਂ ਲਾਉਂਦੇ ਹੁੰਦੇ ਸਨ ਜਾਂ ਲਵਾਉਂਦੇ ਹੁੰਦੇ ਸਨ, ਪਰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਦੱਸੋ ਤੇ ਸਹੀ, ਡਿਗਰੀ ਕਿੱਥੋਂ ਕੀਤੀ ਤੇ ਇਹ ਪ੍ਰੋਫੈਸਰ ਵਾਲਾ ਤਜਰਬਾ ਕਿੱਥੋਂ ਹਾਸਲ ਕੀਤਾ? ਉਸ ਤੋਂ ਬਾਅਦ ਪ੍ਰੋਫੈਸਰ ਤੇ ਨਾਂ ਦੇ ਨਾਲੋਂ ਕੱਟਿਆ ਗਿਆ, ਪਰ ਹਾਲੇ ਵੀ ਉਹ ਪ੍ਰੋਫੈਸਰਾਂ ਵਾਲੀ ਫੀਲਿੰਗ ਲੈ ਜਾਂਦਾ ਆ। ਜੋ ਨੇ ਅੱਜ ਉੱਥੇ ਬੋਲਿਆ ਉਹ ਬਹੁਤ ਜ਼ਿਆਦਾ ਕਹਿ ਲਈਏ ਕਿ ਗਾਂ ਦੀਆਂ ਗੱਲਾਂ ਨੇ। ਇਹਨੇ ਇੱਕ ਪਿੰਡ ਦੇ ਵਿੱਚ ਉੱਥੇ ਜਾ ਕੇ ਇਹ ਵੀ ਆਖ ਦਿੱਤਾ ਕਿ ਆ ਕੰਬੋ ਕੇ ਪਿੰਡ ਦਾ ਫਲਾਣਾ ਬੰਦਾ ਹੈ, ਉਹਨੂੰ ਕਹਿੰਦਾ ਉਰੇ ਆ ਜੀ ਫਲਾਣਾ ਬੰਦਾ, ਕਹਿੰਦਾ ਕੱਲ ਪਰਸੋਂ ਆਮ ਆਦਮੀ ਪਾਰਟੀ ਵਾਲੇ ਟੈਂਪੂ ਤੇ ਸਪੀਕਰ ਜਿਹਾ ਬੰਨ ਕੇ ਮੇਰੇ ਖਿਲਾਫ ਬੋਲਦੇ ਪਏ ਸੀ, ਇਹਨਾਂ ਨੇ ਘੇਰ ਲਿਆ, ਘੇਰ ਕੇ ਕਹਿੰਦੇ ਖੜੋ, ਅੱਗੋਂ ਗਾਲ ਕੱਢੀ ਤੇ ਕਹਿੰਦਾ ਕਿ ਫੜ ਕੇ ਇਹਨਾਂ ਨੇ ਰੀਝ ਨਾਲ ਜੁੱਤੀਆਂ ਫੇਰੀਆਂ, ਕਹਿੰਦਾ ਤੁਸੀਂ ਵੀ ਇਹੋ ਜਿਹਾ ਕੰਮ ਕਰੋ ਤੇ ਅਸੀਂ ਤੁਹਾਡੇ ਲਈ ਤਿਆਰ ਆ, ਮੁਕੱਦਮੇ ਅਸੀਂ ਆਪੇ ਵੇਖਾਂਗੇ। ਹੁਣ ਦੇਖੋ ਇਹ ਬੰਦਾ ਮੁੱਖ ਪਾਰਲੀਮੈਂਟ ਸਕੱਤਰ ਆ, ਬੁਲਾਰਾ ਹੈ ਪਾਰਟੀ ਦਾ, ਸਨਮਾਨਯੋਗ ਅਹੁਦੇ ਤੇ ਬੈਠਾ ਹੈ, ਦਾੜਾ ਇਹਦਾ ਚਿੱਟਾ ਆ, ਪਰ ਇਹਦੀ ਬੋਲ ਬਾਣੀ ਔਰ ਸਿਆਸਤ ਕਰਨ ਦਾ ਢੰਗ ਇੰਨਾ ਰੁੱਖਾ ਔਰ ਇੰਨਾ ਜ਼ਿਆਦਾ ਗੈਰ ਮਿਆਰੀ ਕਿ ਬੰਦੇ ਨੂੰ ਸੁਣ ਕੇ ਇਹ ਥੋੜਾ ਜਿਹਾ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਚੁਣਿਆ ਧੰਨ ਨੇ, ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਬਰਦਾਸ਼ਤ ਕੀਤਾ ਉਹ ਧੰਨ, ਪਰ ਜਿਹੜੇ ਲੋਕ ਬਰਦਾਸ਼ਤ ਅੱਗੋਂ ਕਰਨਗੇ ਉਹ ਵੀ ਸ਼ਾਇਦ ਧੰਨ ਹੀ ਹੋਣਗੇ। ਪਰ ਵਿਰਸਾ ਸਿੰਘ ਵਲਟੋਆ ਨੂੰ ਥੋੜਾ ਜਿਹਾ ਹੁਣ ਉਮਰ ਦੇ ਹਿਸਾਬ ਨਾਲ ਸਿਆਣਾ ਹੋਣਾ ਚਾਹੀਦਾ। ਵੈਸੇ ਕਹਿੰਦੇ ਹੁੰਦੇ ਆ ਕਿ
40 ਸਾਲ ਤੋਂ ਬਾਅਦ ਅਕਲ ਦਾੜ ਆ ਜਾਂਦੀ ਹੈ। ਮੇਰੇ ਖਿਆਲ ਦੇ ਨਾਲ ਕਈ ਬੰਦਿਆਂ ਦੇ ਜੇ ਅੰਦਰੋਂ ਦਾੜ ਵਾਲਾ ਜਿਹੜਾ ਥਾਂ ਹੁੰਦਾ ਉਹ ਮਿਟਿਆ ਹੀ ਹੁੰਦਾ, ਨਿਕਲਦੀ ਨਹੀਂ। ਪਰ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ, ਥੋੜਾ ਜਿਹਾ ਸੰਭਲਣਾ ਚਾਹੀਦਾ ਕਿ ਤੁਸੀਂ ਸੀਨੀਅਰ ਲੀਡਰਾਂ ਚੋਂ ਹੋ, ਤੁਸੀਂ ਤੇ ਸਗੋਂ ਜੂਨੀਅਰ ਲੀਡਰਾਂ ਨੂੰ ਇਹ ਪਿਰਤ ਪਾ ਕੇ ਦੇਣੀ ਹੈ ਕਿ ਭਾਈ ਮੁੱਦਿਆਂ ਦੀ ਰਾਜਨੀਤੀ ਕਰੋ, ਜੁੱਤਿਆਂ ਦੀ ਰਾਜਨੀਤੀ ਨਾ ਕਰੋ। ਤੇ ਜੇ ਤੁਸੀਂ ਉਹਨਾਂ ਨੂੰ ਹੱਲਾਸ਼ੇਰੀ ਦਿਓਗੇ ਤੇ ਉਹ ਉਸੇ ਰਾਹ ਪੈਣਗੇ। ਜੇ ਉਹ ਉਸ ਰਾਹ ਪੈਣਗੇ ਤੇ ਅਗਲਿਆਂ ਦੇ ਹੱਥ ਥੋੜੀ ਬੰਨੇ ਆ। ਤੇ ਇਹ ਕਲੇਸ਼ ਦੇ ਨਾਲੋਂ, ਇਸ ਟਕਰਾਅ ਦੇ ਨਾਲੋਂ ਚੰਗਾ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਜ਼ਾਬਤੇ 'ਚ ਰੱਖੋ। ਅਸਲ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੇ ਇਹ ਜਰਨੈਲ ਨੇ ਤੇ ਇਹ ਚਾਹੁੰਦੇ ਹੀ ਨਹੀਂ ਕਿ ਮਜੀਠੀਆ ਸਾਹਿਬ ਦੀ ਕਿਤੇ ਆਲੋਚਨਾ ਹੋਵੇ ਜਾਂ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਬੋਲੇ। ਇਹ ਮਜੀਠੀਆ ਸਾਹਿਬ ਦੀ ਖੁਸ਼ਨੂਦੀ ਹਾਸਲ ਕਰ ਲਈ ਇੱਥੋਂ ਤੱਕ ਚਲੇ ਗਏ। ਜੀ 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 ਤੇ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਪੰਜਾਬ ਪੁਲਿਸ ਵਿੱਚ ਇੰਟਰਵਿਊ ਵਿਧੀ ਖਤਮ। ਇਹ ਪਹਿਲਾਂ ਜਿਹੜੀ ਇੰਟਰਵਿਊ ਵਿਧੀ ਸੀਗੀ ਇਹਦੇ ਵਿੱਚ 4 ਨੰਬਰ ਰੱਖੇ ਗਏ ਸਨ। ਜੋ ਸਾਡੀ ਪੰਜਾਬ ਪੁਲਿਸ ਡਿਪਾਰਟਮੈਂਟ ਆ ਉਹਦੇ ਵੱਲੋਂ ਅਲੱਗ ਤੋਂ 4 ਨੰਬਰ ਦਿੱਤੇ ਜਾਂਦੇ ਸਨ। ਹੌਲੀ ਹੌਲੀ ਕੀ ਹੋਇਆ ਕਿ ਉਹ 4 ਨੰਬਰ ਜਿਹੜੇ ਸਨ ਉਹ 10 ਨੰਬਰੀਆਂ ਦੇ ਸੂਤ ਬਹਿ ਗਏ ਜੀ। ਉਹ ਕਹਿੰਦੇ ਸਨ ਕਿ ਭਾਈ ਤੁਸੀਂ ਫਿਕਰ ਨਾ ਕਰੋ, ਜੇ ਉਧਰੋਂ ਘੱਟ ਵੱਧ ਹੋ ਗਏ ਤੁਸੀਂ ਮੇਜ਼ ਦੇ ਥੱਲੇ ਲੱਸੀ ਪਾਣੀ ਫੜਾ ਦਿਓ, ਅਸੀਂ ਤੁਹਾਨੂੰ ਉੱਥੋਂ ਕਢਾ ਦਿਆਂਗੇ ਇੰਟਰਵਿਊ 'ਚ ਜੀ। ਕਿਉਂਕਿ ਇੰਟਰਵਿਊ ਜਿਹੜੇ ਅਫਸਰ ਨੇ ਲੈਣਾ ਉਹ ਤੈਅ ਹੁੰਦਾ ਸੀ ਕਿ ਫਲਾਣੇ ਨੇ ਇੰਟਰਵਿਊ ਲੈਣਾ ਹੈ ਤੇ ਅੱਗੋਂ ਅਗਲਿਆਂ ਦੀਆਂ ਤਾਰਾਂ ਜਿਹੜੀਆਂ ਉਹ ਮਿਲੀਆਂ ਹੁੰਦੀਆਂ ਸਨ। ਹੁਣ ਪੰਜਾਬ ਸਰਕਾਰ ਨੇ ਇਹ ਵਿਧੀ ਹੈ ਜਿਹੜੀ ਬੰਦ ਕਰ ਦਿੱਤੀ। ਪਰ ਇੱਥੇ ਇੱਕ ਚੀਜ਼ ਹੈ ਜਿਹੜੀ ਉਹ ਸਾਬਤ ਹੋ ਜਾਂਦੀ ਹੈ, ਪੰਜਾਬ ਸਰਕਾਰ ਆਪ ਹੀ ਮੰਨ ਰਹੀ ਹੈ ਕਿ ਇਹ ਸਾਡੇ ਇਸ ਮਹਿਕਮੇ ਦੇ ਵਿੱਚ ਵੱਡੀ ਖੁਰੀ ਚੱਲਦੀ ਹੈ ਜੀ। ਔਰ ਜਿਹੜੀਆਂ ਪਿਛਲੀਆਂ ਭਰਤੀਆਂ ਹੋਈਆਂ ਉਹਦੇ ਵਿੱਚ ਵੀ ਚੱਲੀ ਹੋਏਗੀ। ਇੱਕ ਤਰ੍ਹਾਂ ਨਾਲ ਕਹਿ ਲਈਏ ਇਕਬਾਲੀਆ ਬਿਆਨ ਆ। ਨੰਬਰ 2, ਦੇਖੋ ਫਿਜ਼ੀਕਲੀ ਫਿੱਟ ਹੋਣਾ ਵੱਖਰੀ ਗੱਲ ਆ, ਜਿਹੜੇ ਸਰਟੀਫਿਕੇਟ ਲੈਣੇ ਉਹ ਵੱਖਰੀ ਗੱਲ। ਤੁਹਾਨੂੰ ਵੀ ਪਤਾ ਹੈ ਅੱਜ ਕੱਲ ਸਰਟੀਫਿਕੇਟ ਹੈ ਜਿਹੜੀ ਵਿਦਿਅਕ ਯੋਗਤਾ ਦੇ ਉਹ ਕਿਸ ਤਰ੍ਹਾਂ ਬਣ ਜਾਂਦੇ ਆ, ਚੁਟਕੀ 'ਚ ਬਣ ਜਾਂਦੇ ਆ, ਕਈ ਵਾਰੀ ਤੇ ਉਹ ਘਰੇ ਭੇਜ ਦਿੰਦੇ ਆ ਬਣਾ। ਸੋ ਉਹ ਅੱਡ ਵਿਸ਼ਾ ਹੈ, ਸਰਟੀਫਿਕੇਟ ਕੋਲ ਹੋਣੇ ਅੱਡ ਵਿਸ਼ਾ ਹੈ, ਫਿਜ਼ੀਕਲੀ ਫਿੱਟ ਹੋਣਾ ਅੱਡ ਵਿਸ਼ਾ ਹੈ। ਕੀ ਤੁਸੀਂ ਕੁਰਸੀ ਦੇ ਨਾਲ ਨਿਆਂ ਕਰੋਗੇ, ਕੀ ਤੁਸੀਂ ਉਸ ਅਹੁਦੇ ਦੇ ਕਾਬਲ ਹੋ, ਕੀ ਤੁਹਾਡੀ ਬੋਲ ਬਾਣੀ ਜਿਹੜੀ ਹੈ ਉਹ ਤੁਹਾਡੀ ਯੋਗਤਾ ਦੇ ਅਨੁਸਾਰ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੰਟਰਵਿਊ 'ਚੋਂ ਸਾਫ਼ ਹੁੰਦੀਆਂ ਨੇ। ਇਹ ਇੰਟਰਵਿਊ ਖਤਮ ਕਰਨ ਦਾ ਮਤਲਬ ਆ ਕਿ ਜਿਹੜਾ ਸਿੱਧੇ ਤੌਰ ਤੇ ਜਿਹੜਾ ਫਿਜ਼ੀਕਲੀ ਫਿੱਟ ਹੈ ਜਾਂ ਜਿਹਦੇ ਕੋਲੋਂ ਸਰਟੀਫਿਕੇਟ ਨੇ ਉਹ ਅੱਗੇ ਕੱਢ ਦੇਣਾ। ਇਹ ਨਹੀਂ ਵੇਖਣਾ ਕਿ ਭਾਈ ਉਹ ਉਸ ਅਹੁਦੇ ਦੇ ਨਾਲ, ਉਸ ਕੁਰਸੀ ਦੇ ਨਾਲ ਨਿਆਂ ਕਰ ਵੀ ਸਕਦਾ, ਉਹਦਾ ਵਿਅਕਤਿਤਵ ਉਸ ਕੁਰਸੀ ਦੇ ਨਾਲ ਮੈਚ ਕਰਦਾ ਜਾਂ ਨਹੀਂ ਕਰਦਾ। ਸੋ ਇਹ ਚੀਜ਼ ਹੈ। ਦੂਜੇ ਨੰਬਰ ਤੇ ਸਵਾਲ ਇਹ ਉੱਠਦਾ ਕਿ ਅੱਜ ਤੁਸੀਂ ਇੰਟਰਵਿਊ ਖਤਮ ਕਰ ਦਿੱਤੀ ਹੈ ਵੱਡੀ ਖੋਰੀ ਕਰਕੇ, ਤੇ ਕੱਲ ਨੂੰ ਵੱਡੀ ਖੋਰੀ ਤੇ ਜਿਹੜੀ ਉਹ ਫਿਜ਼ੀਕਲ ਟੈਸਟ ਦੇ ਵਿੱਚ ਵੀ ਚੱਲੇਗੀ ਜੀ, ਉਹ ਸਰਟੀਫਿਕੇਟਾਂ ਦੇ ਵਿੱਚ ਵੀ ਚੱਲਦੀ ਪਈ ਹੈ, ਸਰਟੀਫਿਕੇਟ ਬਣਾਉਣ ਦੇ ਵਿੱਚ ਵੀ ਚੱਲਦੀ ਪਈ ਹੈ। ਤੇ ਇਹਦਾ ਮਤਲਬ ਕਿ ਤੁਸੀਂ ਕੱਲ ਨੂੰ ਫਿਜ਼ੀਕਲ ਟੈਸਟ ਵੀ ਖਤਮ ਕਰ ਦਿਓਗੇ, ਪਰਸੋਂ ਤੁਸੀਂ ਜਿਹੜੇ ਸਰਟੀਫਿਕੇਟ ਵੇਖਣੇ ਵੀ ਬੰਦ ਕਰ ਦਿਓਗੇ। ਇਹ ਸਾਰੀਆਂ ਚੀਜ਼ਾਂ ਬੰਦ ਕਰਨ ਨਾਲੋਂ ਤੁਸੀਂ ਇੱਕੋ ਚੀਜ਼ ਬੰਦ ਕਿਉਂ ਨਹੀਂ ਕਰਦੇ? ਇਹ ਵੱਡੀ ਖੋਰੀ ਬੰਦ ਕਿਉਂ ਨਹੀਂ ਕਰਦੇ? ਜਿਹੜੇ ਤੁਹਾਡੇ ਆਪਦੇ ਬੰਦੇ ਹੀ ਸੌਦੇਬਾਜ਼ੀ ਕਰਦੇ ਆ ਉਹ ਬੰਦ ਕਿਉਂ ਨਹੀਂ ਕਰਦੇ? ਜੀ 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 ਬਿਲਕੁਲ। ਤੇ ਮਿੰਟੂ ਜੀ ਅੱਗੇ ਵਧਦੇ, ਮਨੁੱਖੀ ਅਧਿਕਾਰ ਕਮਿਸ਼ਨ ਖਾਲੀ ਪਰ ਸ਼ਿਕਾਇਤਾਂ ਦਾ ਲੱਗਿਆ ਅੰਬਰ। ਇਹ ਆਪਾਂ ਅੱਗੇ ਵੀ ਇੱਕ ਦਿਨ ਇਹਦੀ ਗੱਲ ਕੀਤੀ ਸੀ ਤੇ ਅਖਬਾਰ ਵਾਲਿਆਂ ਦੀ ਨਿਗਾਹ ਜਿਹੜੀ ਉਹ ਬਾਅਦ ਚ ਗਈ ਤੇ ਆਪਾਂ ਪਹਿਲਾਂ ਉਸ ਸਮੱਸਿਆ ਨੂੰ ਬੁੱਝ ਲਿਆ ਸੀਗਾ ਕਿ ਉਹ ਇਹ ਸਮੱਸਿਆ ਜਿਹੜੀ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਰੂਪ ਧਾਰੇਗੀ, ਵਿਕਰਾਲ ਰੂਪ ਧਾਰੇਗੀ। ਦੇਖੋ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਆ ਜਿਹੜਾ, ਇਹਦੇ ਵਿੱਚ ਜਿੰਨੀਆਂ ਵੀ ਸ਼ਿਕਾਇਤਾਂ ਆਉਂਦੀਆਂ ਲਗਭਗ ਅੱਧੀਆਂ ਜਿਹੜੀਆਂ ਉਹ ਪੰਜਾਬ ਪੁਲਿਸ ਦੇ ਨਾਲ ਜੁੜੀਆਂ ਹੁੰਦੀਆਂ। ਤਾਂ ਜਿਹੜੇ ਲੋਕ ਭੇਜਦੇ ਆ ਉਹਨਾਂ ਦੇ ਵਿੱਚ ਬਹੁਤੇ ਮੇਰੇ ਵਰਗੇ ਮਾਤੜ ਹੁੰਦੇ ਆ ਜਿਨ੍ਹਾਂ ਦੇ ਕੋਲ ਸਿਫਾਰਿਸ਼ ਨਹੀਂ ਹੁੰਦੀ, ਜਿਨ੍ਹਾਂ ਦੇ ਕੋਲ ਕੋਈ ਮਾਸੜ ਫੁੱਫੜ ਨੇਤਾ ਨਹੀਂ ਹੁੰਦਾ। ਸੋ ਉਹ ਲੋਕ ਟੇਕ ਰੱਖ ਲੈਂਦੇ ਆ ਕਿ ਘੱਟੋ ਘੱਟ ਸਾਡਾ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਹ ਸਾਡੀ ਗਰੀਬਾਂ ਦੀ ਜ਼ਰੂਰ ਸੁਣੇਗਾ, ਸਾਡੇ ਮਜ਼ਲੂਮਾਂ ਨੂੰ ਨਿਆਂ ਜ਼ਰੂਰ ਦੇਵੇਗਾ। ਹੁਣ ਜਿੱਥੇ ਉਹ ਦਰਖਾਸਤ ਭੇਜਦੇ ਉਹਨਾਂ ਨੂੰ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਉਹ ਜਿੱਥੇ ਦਰਖਾਸਤ ਭੇਜ ਰਹੇ ਆ ਉਹ ਤੁਹਾਡੀ ਦਰਖਾਸਤ ਜਿਹੜੀ ਵੇਖਣ ਵਾਲਾ ਉੱਥੇ ਕੁਰਸੀ ਤੇ ਕੋਈ ਨਾ ਤੇ ਮੈਂਬਰ ਆ ਨਾ ਚੇਅਰਮੈਨ ਆ। ਤੁਹਾਡੀ ਦਰਖਾਸਤ ਤਾਂ ਜਿਹੜੀ ਹੈ ਉਹ ਪੈ ਗਈ ਅਲਮਾਰੀਆਂ ਦੀ ਜੇਲ੍ਹ ਦੇ ਵਿੱਚ। ਉੱਥੋਂ ਪਤਾ ਹੀ ਨਹੀਂ ਉਹਨੇ ਕਦੋਂ ਜ਼ਮਾਨਤ ਤੋਂ ਬਾਹਰ ਨਿਕਲਣਾ, ਕਦੋਂ ਉਹਨੂੰ ਪੈਰੋਲ ਮਿਲਣੀ ਜਾਂ ਕਦੋਂ ਪੱਕੀ ਰਿਹਾਈ ਮਿਲਣੀ ਹੈ। ਉਹ ਤੇ ਕਈ ਦਿਨ ਹੋ ਗਈ, ਕਿਉਂਕਿ
ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਪ੍ਰਬੰਧ ਹੀ ਨਹੀਂ ਕੀਤਾ, ਜਦ ਕਿ ਮਾਰਚ ਦੀਆਂ ਇਹ ਸੀਟਾਂ ਜਿਹੜੀਆਂ ਸਾਰੀਆਂ ਖਾਲੀ ਹੋਈਆਂ, 4 ਮੇਰੇ ਖਿਆਲ ਦੇ ਨਾਲ ਇਹਨਾਂ ਦੇ ਮੈਂਬਰ ਹੁੰਦੇ, ਇੱਕ ਚੇਅਰਮੈਨ, ਉਹਨਾਂ ਚੋਂ ਕੋਈ ਵੀ ਨਹੀਂ ਹੈ। ਹੁਣ ਘਰ ਵਾਲਾ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਉਹ ਜਿਹੜੇ ਕਰਮਚਾਰੀ ਹੈ ਉਹ ਵੀ 100 ਦੇ ਲਗਭਗ ਇਸ ਕਮਿਸ਼ਨ ਦੇ ਨਾਲ ਜੁੜੇ, ਉਹ ਵੀ ਆ ਕੇ ਬਹਿ ਕੇ ਚਾਹ ਪਾਣੀ ਪੀ ਕੇ ਮੁੜ ਜਾਂਦੇ ਆ। ਕਿਰਾਇਆ ਜਿਹੜਾ ਉਸ ਇਮਾਰਤ ਦਾ ਜਿੱਥੇ ਦਫ਼ਤਰ ਚੱਲਦਾ, ਮੁੱਖ ਦਫ਼ਤਰ ਚੱਲਦਾ ਚੰਡੀਗੜ੍ਹ, ਉਹ ਕਿਰਾਇਆ ਵੀ ਪਈ ਜਾ ਰਿਹਾ, ਪਰ ਕੰਮ ਹੈ ਜਿਹੜਾ ਉਹ ਕੋਈ ਨਹੀਂ। ਦੱਸਦੇ ਆ ਕਿ 30,000 ਦੇ ਕਰੀਬ ਸ਼ਿਕਾਇਤਾਂ ਜਿਹੜੀਆਂ ਉੱਥੇ ਜਾ ਕੇ ਜੁੜੀਆਂ ਪਈਆਂ, ਜਿਨ੍ਹਾਂ ਨੂੰ ਕੋਈ ਵੇਖ ਨਹੀਂ ਰਿਹਾ, ਜਿਨ੍ਹਾਂ ਨੂੰ ਕੋਈ ਅੱਗੇ ਨਹੀਂ ਤੋਰ ਰਿਹਾ। ਸੋ ਇੱਕ ਬਹੁਤ ਵੱਡਾ ਤੇ ਇੱਕ ਬਹੁਤ ਹੀ ਕਹਿ ਲਈਏ ਲਾਪਰਵਾਹੀ ਵਾਲਾ ਮੁੱਦਾ ਸਰਕਾਰ ਦੇ ਪੱਖੋਂ। ਪਰ ਕੀ ਕਰੀਏ, ਕੋਈ ਵੀ ਪੰਜਾਬੀ ਹੈ ਜਿਹੜਾ ਉਹ ਇਸ ਪਾਸੇ ਧਿਆਨ ਨਹੀਂ ਦੇ ਰਿਹਾ, ਕੋਈ ਵੀ ਇਸ ਗੱਲ ਤੇ ਚਰਚਾ ਕਰਨ ਨੂੰ ਤਿਆਰ ਨਹੀਂ, ਕੋਈ ਵੀ ਸਿਆਸੀ ਜਿਹੜਾ ਮੁੱਦਾ ਹੈ ਉਹ ਨਹੀਂ ਚੁੱਕਣ ਨੂੰ ਤਿਆਰ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਵਿਸ਼ਾ ਹੈ ਕਿ ਪੰਜਾਬ ਦੇ ਵਿੱਚ ਕੀ ਮਨੁੱਖ ਨਹੀਂ ਆ, ਕੀ ਮਨੁੱਖਾਂ ਦੇ ਇਹਨਾਂ ਦੇ ਅਧਿਕਾਰ ਨਹੀਂ। ਇਹ ਹੁਣ ਜਾਪਦਾ ਕਿ ਪੰਜਾਬ ਸਰਕਾਰ ਹੈ ਜਿਹੜੀ, ਅਕਾਲੀ ਜਿਹੜੇ ਆ ਉਹ ਇਹ ਸੋਚ ਕੇ ਧਾਰ ਕੇ ਚੱਲਣ ਡਏ ਆ ਕਿ ਨੇੜੇ ਜੇ ਜਾ ਕੇ ਆਪਦੇ ਬੰਦੇ ਫਿੱਟ ਕਰ ਜਾਗੇ, ਨੇ ਜਾਣੀਏ ਕੱਲ ਨੂੰ ਕੋਈ ਵਿਰੋਧੀ ਧਿਰ ਦੇ ਵਿੱਚ ਆ ਕੇ ਬਹਿ ਜਾਵੇ, ਸਾਨੂੰ ਵਿਰੋਧੀ ਧਿਰ 'ਚ ਆ ਜਾ ਕੇ ਬਹਿਣਾ ਪਵੇ, ਕੋਈ ਸਾਡੀ ਵਿਰੋਧੀ ਧਿਰ ਵਾਲਾ ਜਿਹੜਾ ਆ ਕੇ ਸੱਤਾ 'ਚ ਬਹਿ ਜਾਵੇ, ਤਾਂ ਉਸ ਸੂਰਤ ਦੇ ਵਿੱਚ ਘੱਟੋ ਘੱਟ ਮਨੁੱਖੀ ਅਧਿਕਾਰ ਕਮਿਸ਼ਨ ਹੈ ਜਿਹੜਾ ਉਹ ਸਾਡੇ ਕਬਜ਼ੇ ਹੇਠ ਰਵੇ। ਸੋ ਸੋਚ ਇਹੋ ਲੱਗਦੀ ਹੈ, ਪਰ ਇਹੋ ਜਿਹੀ ਸੋਚ ਇਹ ਨਾ ਤੇ ਨੀਤੀ ਚੰਗੀ ਕਹੀ ਜਾ ਸਕਦੀ ਹੈ, ਨਾ ਨੀਤ ਚੰਗੀ ਕਹੀ ਜਾ ਸਕਦੀ ਹੈ, ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਮਨੁੱਖ ਆ, ਪਤਾ ਨਹੀਂ ਇਹ ਅਧਿਕਾਰਾਂ ਦੀ ਜਿਹੜੀ ਬਾਂਸਰੀ ਹੈ, ਇਹ ਵਿਚਾਰੇ ਖਾਲੀ ਬਾਂਸਰੀ, ਜਿਹੜੀ ਭਰੇ ਬਾਂਸ ਵਾਲੀ ਬਾਂਸਰੀ ਹੈ ਜਿਹੜੀ, ਉਹ ਕਿਵੇਂ ਵਜਾਈ ਜਾ ਰਹੇ ਆ। ਜੀ 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 ਅੱਗੇ ਆਪਾਂ ਮਿੰਟੂ ਜੀ ਗੱਲਬਾਤ ਕਰਦੇ ਹਾਂ। ਭਗਤ ਸਿੰਘ ਦੀ ਸ਼ਤਾਬਦੀ ਤੋਂ ਮੋਟੀ ਕਮਾਈ ਕਰਨ ਵਾਲੇ ਅਫਸਰ ਦੀ ਜਾਇਦਾਦ ਕੁਰਕ। ਦੇਖੋ, ਤੁਸੀਂ ਕਿਤੇ ਸੁਣਿਆ ਹੋਣਾ ਕਿ ਭਾਰਤ ਉਹ ਮੁਲਕ ਆ ਜਿੱਥੇ ਰੇਤਾ ਵੀ ਖਾ ਲਈ, ਜਿੱਥੇ ਬਜਰੀ ਵੀ ਖਾ ਲਈ, ਗਾਂ ਜਿਹਨੂੰ ਇਹ ਮਾਂ ਕਹਿੰਦੇ ਉਹਦਾ ਚਾਰਾ ਵੀ ਛਕ ਗਏ, ਕੋਲਾ ਵੀ ਖਾ ਗਏ, ਪਤਾ ਨਹੀਂ ਕੀ ਕੀ ਖਾ ਗਏ, ਪਰ ਇੱਕ ਚੀਜ਼ ਜਿਹੜੀ ਹੈ ਇਹ ਉਹ ਵੀ ਖਾ ਗਏ ਜਿਹਨੂੰ ਸ਼ਾਇਦ ਮੇਰੇ ਖਿਆਲ ਦੇ ਨਾਲ ਰਾਖਸ਼ ਵੀ ਨਾ ਖਾਣ, ਇਹ ਸ਼ਹੀਦਾਂ ਦੇ ਤਬੂਤ ਵੀ ਖਾ ਗਏ ਸਨ, ਸ਼ਹੀਦਾਂ ਦੇ ਤਬੂਤ ਵੀ ਖਾ ਗਏ ਸਨ। ਤੇ ਇਹ ਉਸ ਤੋਂ ਵੀ ਅੱਗੇ ਇਸ ਬੰਦੇ ਨੇ ਕੀਤੀ ਹੈ। ਸਾਡੇ ਪੰਜਾਬ ਦੇ ਵਿੱਚ 2009-10 ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਤਾਬਦੀ ਮਨਾਈ ਗਈ ਸੀ ਜੀ। ਉਦੋਂ ਇਹ ਸਵਰਨ ਸਿੰਘ ਨਾਂ ਦਾ ਅਫਸਰ ਸੀਗਾ ਜਿਹੜਾ ਉਹ ਕਮਿਸ਼ਨਰ ਸੀ ਜਲੰਧਰ ਡਿਵੀਜ਼ਨ ਦਾ, ਤੇ ਇਹਦੇ ਕੋਲ ਉਦੋਂ ਹੋਰ ਵੀ ਕਈ ਅਹੁਦੇ ਸਨ, ਜਿੱਦਾਂ ਛੋਟੇ ਮੋਟੇ ਗਾਂ ਮਿਲ ਜਾਂਦੇ ਆ, ਕੋਈ ਰੈੱਡ ਕਰਾਸ ਦਾ ਮੁਖੀ ਬਣ ਜਾਂਦਾ, ਕੋਈ ਕਲਚਰਲ ਵਿੰਗ ਦਾ ਬਣ ਜਾਂਦਾ, ਇਸ ਤਰ੍ਹਾਂ ਇਹਦੇ ਕੋਲ ਹੋਰ ਵੀ ਸਨ। ਇਹਨੇ ਕੀ ਕੀਤਾ ਇਸ ਸਲੱਗ ਨੇ ਕਿ ਜਿਹੜੀ ਉਹ ਸ਼ਤਾਬਦੀ ਪ੍ਰੋਗਰਾਮ ਜਿਹੜੇ ਆਯੋਜਨ ਹੋਏ ਉਹਨਾਂ ਦੇ ਵਿੱਚ ਇਹਨੇ ਫਰਜ਼ੀ ਬਿੱਲ ਪਾ ਕੇ ਮੋਟੀ ਮਲਾਈ ਉੱਤੋਂ ਲਾ ਲਈ ਜੀ। ਇਹ ਦੱਸਦੇ ਇਹ ਹੈ ਕਿ ਇਹਨੇ ਅਜੇ ਦੇਵਗਨ ਦਾ ਵੀ ਬਿੱਲ ਪਾਤਾ ਸੀ, ਜਿਹੜਾ ਫਿਲਮੀ ਐਕਟਰ ਆ ਅਜੇ ਦੇਵਗਨ ਵੀ ਇੱਥੇ ਆਇਆ। ਜਦੋਂ ਉਹਨਾਂ ਨੇ ਵੇਖਿਆ ਨਾ ਕਿਹਾ ਅਜੇ ਦੇਵਗਨ ਤੇ ਹਾਲੇ ਜਿਹੜਾ ਉਹ ਸ਼ੰਭੂ ਬੈਰੀਅਰ ਨਹੀਂ ਕਦੇ ਟੱਪਿਆ ਇੱਧਰ ਨੂੰ, ਤੇ ਤੁਸੀਂ ਬਿੱਲ ਵੀ ਪਾ ਦਿੱਤਾ ਜੀ। ਉਦੋਂ ਇਹਦੀ 1 ਕਰੋੜ ਦੇ ਲਗਭਗ ਸਿੱਧੇ ਰੂਪ ਦੇ ਵਿੱਚ ਕੀਤੀ ਹੋਈ ਹੇਰਾਫੇਰੀ ਸਾਹਮਣੇ ਆ ਗਈ ਸੀ। ਉਸ ਤੋਂ ਬਾਅਦ ਕੇਸ ਚੱਲਿਆ, 6 ਸਾਲ ਹੋ ਗਏ ਨੇ ਲਗਭਗ ਇਸ ਕੇਸ ਚੱਲਦੇ ਨੂੰ, ਇਸ ਮਾਮਲੇ ਨੂੰ। 6 ਸਾਲਾਂ ਦੇ ਵਿੱਚ ਬਹੁਤ ਕੁਝ ਬਦਲਿਆ, ਬਹੁਤ ਕੁਝ ਹੋਇਆ, ਸੇਵਾ ਮੁਕਤ ਵੀ ਹੋ ਗਿਆ, ਪਰ ਹੁਣ ਈਡੀ ਨੇ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਦੀ ਜਿਹੜੀ ਜਾਇਦਾਦ ਹੈ ਉਹ ਕੁਰਕ ਕਰ ਲਈ ਹੈ। ਕੁੱਲ 97 ਲੱਖ ਰੁਪਏ ਦੀ ਜਾਇਦਾਦ ਹੈ ਜਿਹੜੀ ਉਹ ਕੁਰਕ ਕਰ ਲਈ ਗਈ ਹੈ। ਪਰ ਹੁੱਕ ਐਂਡ ਕਰੁਕ ਹੋਰ ਵੀ ਮਸਲੇ 'ਚ ਹੋ ਚੱਲਿਆ ਸੀ ਕੰਮ। ਇਹ ਬੰਦਾ ਆਮ ਆਦਮੀ ਪਾਰਟੀ 'ਚ ਵੀ ਚਲਾ ਗਿਆ ਸੀ। ਹਾਲ ਹੁਣ ਪਤਾ ਨਹੀਂ ਇਹਦੀ ਮੈਂਬਰਸ਼ਿਪ ਹੈਗੀ ਹੈ ਜਾਂ ਨਹੀਂ ਹੈਗੀ, ਪਰ 2014 ਦੇ ਵਿੱਚ ਜਦੋਂ ਲੋਕ ਸਭਾ ਚੋਣ ਸੀ ਉਦੋਂ ਇਹਨੇ ਜਾ ਕੇ ਜਲੰਧਰ ਤੋਂ ਟਿਕਟ ਦੀ ਦਾਅਵੇਦਾਰੀ ਠੋਕ ਦਿੱਤੀ ਸੀ ਜੀ। ਆਮ ਆਦਮੀ ਪਾਰਟੀ ਵਾਲੇ ਬਚ ਕੇ ਜੇ ਇਹਨੂੰ ਟਿਕਟ ਦੇ ਦਿੰਦੇ ਤੇ ਵਿਰਸਾ ਸਿੰਘ ਵਲਟੋਏ ਹੋਰਾਂ ਨੇ ਉਹੀ ਚੱਕਾਂ ਦੇ ਨਾਲ ਇਹਨਾਂ ਨੂੰ ਖਾ ਜਾਣਾ ਸੀਗਾ ਕਿ ਭਾਈ ਕਿਹੋ ਜਿਹੇ ਬੰਦਿਆਂ ਨੂੰ ਤੁਸੀਂ ਟਿਕਟਾਂ ਦਿੱਤੀਆਂ ਸਨ। ਸੋ ਇਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਚਲਾ ਗਿਆ ਸੀਗਾ। ਦਾਅ ਲਾਉਣ ਦੀਆਂ ਜਿਨ੍ਹਾਂ ਨੂੰ ਜਾਚਾ ਹੋਣ ਉਹ ਦਾਅ ਲਾਉਣੋਂ ਹਟਦੇ ਨਹੀਂ, ਚਾਹੇ ਕਿਸੇ ਪੱਥਰ ਦੀ ਗੁਫਾ 'ਚ ਵੀ ਕੈਦ ਹੋਣ ਉੱਥੇ ਵੀ ਦਾਅ ਲਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਇਹ ਹੁਣ ਦਾ ਪੇਜ ਸੀਗੇ ਜਿਹੜੇ ਦੇ ਮੁੱਕ ਗਏ। ਜਾਇਦਾਦ ਜੋ ਇਹਨੇ ਕਮਾਈ ਸੀਗੀ ਇੱਕ ਵਾਰੀ ਉਹ ਸਾਰੀ ਅਟੈਚ ਹੋ ਗਈ ਆ। ਇਹੋ ਜਿਹੇ ਅਫਸਰ ਆ ਜਿਹੜੇ
ਉਹਨਾਂ ਦੇ ਇਹੋ ਜਿਹੇ ਹਸ਼ਰਾਂ ਤੋਂ ਅੱਗੇ ਇਹੋ ਜਿਹੇ ਸਬਕ ਸਿੱਖਣਗੇ? ਇਹ ਸਮਾਂ ਦੱਸੇਗਾ, ਜਾਂ ਇਹ ਕੰਮ ਇਦਾਂ ਹੀ ਚੱਲਦੇ ਰਹਿਣਗੇ? ਜੀ ਜੀ ਬਿਲਕੁਲ। ਤੇ ਅੱਗੇ ਵਧਦੇ ਹਾਂ, ਜਾਂਦੇ ਜਾਂਦੇ ਅਖੀਰਲੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਪੁਲਿਸ ਨੇ ਚੋਰੀ ਦੇ ਦੋਸ਼ ਹੇਠ ਬਾਂਦਰ ਵੀ ਕਾਬੂ ਕੀਤੇ। ਕਮਾਲ ਦੀ ਗੱਲ ਹੈ ਜੀ, ਇਹਨਾਂ ਨੇ ਤੇ ਆਪਣੇ ਪੂਰਵਜ ਵੀ ਨਹੀਂ ਛੱਡੇ। ਇਹ ਤੇ ਫਿਰ ਬਹੁਤ ਵਫਾਦਾਰੀ ਵਾਲੀ ਗੱਲ ਹੈ, ਇਹ ਡਿਊਟੀ ਨੂੰ ਸਮਰਪਿਤ, ਫਿਰ ਇਹਨੂੰ ਵੀ ਕਿਹਾ ਜਾ ਸਕਦਾ। ਇਹ ਘਟਨਾ ਹੈ ਮੁੰਬਈ ਦੀ, ਜਿੱਥੇ ਬਾਂਦਰਾਂ ਨੂੰ ਫੜਿਆ ਜੀ ਪੁਲਿਸ ਨੇ, ਔਰ ਬਾਂਦਰ ਹੈ ਜਿਹੜੇ ਉਹ ਕੁਰਸੀਆਂ ਦੇ ਨਾਲ ਪੁਲਿਸ ਚੌਂਕੀ ਦੇ ਵਿੱਚ ਵੱਜੇ ਹੋਏ ਆ, ਤੇ ਉੱਥੋਂ ਹੀ ਕੁਲਫੀਆਂ ਕਲਫੀਆਂ ਉਹਨਾਂ ਨੂੰ ਖਾਣ ਨੂੰ ਮਿਲੀਆਂ ਜਾਂਦੀਆਂ। ਉਹ ਕਿਸੇ ਨੇ ਆਖਿਆ ਸੀਗਾ ਕਿ ਲੰਡਿਆ ਤੈਨੂੰ ਚੋਰ ਲੈ ਜਾਣ, ਉਹਨੇ ਆਖਿਆ ਯਾਰ ਕਿਆ ਨੇ ਘਾਹ ਹੀ ਖਾਣਾ, ਤੇ ਬਾਂਦਰਾਂ ਨੂੰ ਕੋਈ ਫਰਕ ਨਹੀਂ ਹੈ, ਉਹਨਾਂ ਨੇ ਤੇ ਬਾਹਰ ਵੀ ਉਹੀ ਘਾਹ ਹੀ ਖਾਣਾ ਸੀ, ਉੱਥੇ ਵੀ ਥਾਣੇ ਦੇ ਵਿੱਚ ਵੀ ਮਸ਼ਕਰੀਆਂ ਕਰਨ ਡਏ ਆ। ਇਹ ਅਸਲ ਦੇ ਵਿੱਚ ਇੱਕ ਗਿਰੋਹ ਸੀਗਾ, ਇਹ 3 ਬਾਂਦਰ ਇਹਨਾਂ ਨੇ ਰੱਖੇ ਹੋਏ ਸਨ, ਇਹ ਔਰਤਾਂ ਵੀ ਸਨ ਕੁਛ ਇਸ ਗਿਰੋਹ ਦੇ ਵਿੱਚ। ਇਹ ਰੇਲ ਗੱਡੀ ਜਾਂ ਰੇਲ ਲਾਈਨ ਦੇ ਆਸ-ਪਾਸ ਅਪਾਹਜ ਲੋਕ ਜਿਹੜੇ ਅੰਗਹੀਨ ਲੋਕ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ, ਜ਼ਬਰਦਸਤੀ ਵੀ ਕਰਦੇ ਸਨ ਕਿ ਦੇ ਪੈਸੇ, ਨਹੀਂ ਤਾਂ ਬਾਂਦਰ ਛੱਡ ਦਿਆਂਗੇ, ਬਾਂਦਰਾਂ ਤੋਂ ਵਢਾ ਦਿਆਂਗੇ। ਇਸ ਤਰ੍ਹਾਂ ਇਹ ਘਟਨਾਵਾਂ ਨੂੰ ਅੰਜਾਮ ਦਿੰਦੇ ਸੀਗੇ। ਹੁਣ ਮੁੰਬਈ ਦੀ ਪੂਰਬੀ ਜਿਹੜੀ ਉਪਨਗਰੀ ਦੀ ਘਾਟਕੋਪਰ ਰੇਲਵੇ ਪੁਲਿਸ ਚੌਂਕੀ ਹੈ, ਉਹਦੇ 'ਚ ਇਹ ਸਾਰੇ ਬੰਦ ਆ, ਬਾਂਦਰ ਵੀ ਬੰਦ ਆ, ਤੇ ਬਾਂਦਰਾਂ ਦੇ ਜਿਹੜੇ ਸਾਈਂ ਕਸਮ ਆ ਉਹ ਵੀ ਬੰਦ ਆ। ਪਰ ਬਾਂਦਰਾਂ ਦਾ ਜਿਹੜਾ ਕਿੱਸਾ ਆ ਇਹ ਆਪਣੇ ਆਪ ਦੇ ਵਿੱਚ ਬੜਾ ਅਜੀਬ ਜਿਹਾ ਜਾਪਦਾ ਕਿ ਬਾਂਦਰਾਂ ਦਾ ਕੀ ਕਸੂਰ ਭਾਈ, ਬਾਂਦਰ ਤੇ ਉਹਨਾਂ ਨੇ ਰੱਖੇ ਸਨ, ਪਰ ਬਾਂਦਰ ਹੁਣ ਹਿੱਸੇਦਾਰ ਬਣ ਗਏ। ਪਰ ਇਹ ਭਾਰਤ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ। ਕੁਝ ਸਮਾਂ ਪਹਿਲਾਂ ਰਾਏਪੁਰ ਦੇ ਵਿੱਚ ਇੱਕ ਬੱਕਰੀ ਨੂੰ ਥਾਣੇ ਲੈ ਗਏ ਸਨ, ਤੇ ਜਦੋਂ ਪੁੱਛਿਆ ਕਿ ਸਾਹਿਬ ਜੀ ਇਹ ਬੱਕਰੀ ਕਿਹੜੇ ਦੋਸ਼ ਦੇ ਵਿੱਚ ਆਈ, ਤੇ ਉਹਨਾਂ ਨੇ ਆਖਿਆ ਜੀ ਕਿ ਬੱਕਰੀ ਹੈ ਜਿਹੜੀ ਉਹ ਜੱਜ ਸਾਹਿਬ ਦਾ ਬਗੀਚਾ ਚਰ ਆਈ ਹੈ। ਤੇ ਉਹ ਕਿਸੇ ਨੇ ਆਖਿਆ ਨੇ ਸਾਹਿਬ ਜੀ ਕਮਾਲ ਕਰਦੇ, ਹੁਣ ਬੱਕਰੀ ਨੂੰ ਨੇਮ ਪਲੇਟ ਥੋੜੀ ਪੜ੍ਹਨੀ ਆਉਂਦੀ ਹੈ ਕਿ ਜੱਜ ਦਾ ਘਰ ਆ। ਉਹ ਕਹਿੰਦੇ ਪਰ ਸਾਨੂੰ ਨਹੀਂ ਪਤਾ, ਉਤੋਂ ਹੁਕਮ ਹੋਇਆ, ਬੱਕਰੀ ਦਾ ਵੀ ਚਲਾਨ ਹੋ ਗਿਆ, ਇਸ ਤਰ੍ਹਾਂ ਮੱਝ ਦਾ ਵੀ ਚਲਾਨ ਹੋਇਆ, ਝੋਟੇ ਦਾ ਵੀ ਹੋਇਆ। ਸੋ ਇਹ ਭਾਰਤ ਹੈ, ਇੱਥੇ ਵੱਡੇ ਵੱਡੇ ਅਰਬਾਂ ਰੁਪਈਆ ਖਾਣ ਵਾਲੇ ਜਿਹੜੇ ਚੋਰ ਆ, ਦੇਸ਼ ਨੂੰ ਵੇਚਣ ਵਾਲੇ ਆ, ਉਹ ਸੁਰੱਖਿਅਤ ਨਿਕਲ ਜਾਂਦੇ ਆ, ਤੇ ਜਿਹੜੇ ਬੇਜ਼ੁਬਾਨ ਆ ਉੜ ਕੇ ਆ ਜਾਂਦੇ ਆ। ਤਾਂ ਹੀ ਕਿਸੇ ਨੇ ਕਿਹਾ ਕਿ ਭਾਰਤੀ ਕਾਨੂੰਨ ਆ ਜਿਹੜਾ, ਭਾਰਤੀ ਨਿਜ਼ਾਮ ਆ ਜਿਹੜਾ, ਇਹ ਜਾਲਾ ਹੈ, ਹਾਥੀ ਆ ਜਿਹੜੇ ਉਹ ਤੋੜ ਕੇ ਲੰਘ ਜਾਂਦੇ ਆ, ਤੇ ਜਿਹੜੇ ਭੂੰਡ ਭਰਿੰਡ ਆ ਉਹ ਵਿੱਚ ਫਸ ਜਾਂਦੇ ਆ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ ਸਭ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।